ਪੰਜਾਬ ਦੀ ਸਰਕਾਰ ਲਿਖ ਕੇ ਦਿੰਦੀ ਆ ਬਕਾਇਦਾ ਕਿ ਪੰਜਾਬ ਦੇ ਵਿੱਚ ਆਉਣ ਦੇ ਨਾਲ ਪੰਜਾਬ ਦੇ ਅਮਨ ਅਮਾਨ ਨੂੰ ਖਤਰਾ ਹੈ। ਅਮਰਤਪਾਲ ਸਿੰਘ ਦੇ ਸਬੰਧ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਸੀਗਾ, ਕਹਿੰਦੇ ਕਿ 5 ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲਾ ਸਕਦਾ ਅਮਰਤਪਾਲ ਸਿੰਘ ਦਾ ਇੱਕ ਭਾਸ਼ਣ। ਇਦਾਂ ਹੀ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ, ਉਹਨਾਂ ਦੀ ਵੀ ਕਾਨੂੰਨ ਦੇ ਮੁਤਾਬਕ ਪੈਰੋਲ ਬਣਦੀ ਹੈ, ਪਰ ਸਰਕਾਰ ਲਿਖ ਕੇ ਦਿੰਦੀ ਆ ਕਿ ਉਹਨਾਂ ਦੇ ਬਾਹਰ ਆਉਣ ਦੇ ਨਾਲ ਮਾਹੌਲ ਖਰਾਬ ਹੋ ਜਾਊਗਾ। ਦੇਖੋ, ਭਾਵੇਂ ਕੇਂਦਰ ਦੀ ਸਰਕਾਰ ਨੇ ਡਿਸੀਜਨ ਲੈਣਾ ਹੋਵੇ, ਪਰ ਕਾਨੂੰਨ ਦੇ ਮੁਤਾਬਕ ਬਹੁਤ ਸਾਰੇ ਇਦਾਂ ਦੇ ਫੈਸਲੇ ਹੁੰਦੇ ਆ ਜਿਹੜੇ ਪੰਜਾਬ ਦੀ ਸਰਕਾਰ ਨੇ ਲੈਣੇ ਹੁੰਦੇ ਨੇ, ਜਿਨ੍ਹਾਂ ਦੀਆਂ ਰਿਹਾਈਆਂ ਬਣਦੀਆਂ ਜਾਂ ਜਿਨ੍ਹਾਂ ਦੀਆਂ ਜੇਲ੍ਹ ਤਬਦੀਲੀਆਂ ਬਣਦੀਆਂ ਨੇ। ਜੋ ਕੁਝ ਪੰਜਾਬ ਦੀ ਸਰਕਾਰ ਦੇ ਆਪਦੇ ਹੱਥ 'ਚ ਹੈਗਾ ਆ, ਇਹ ਤੇ ਉਹਨਾਂ ਕੁਝ ਵੀ ਨਹੀਂ ਕਰਦੇ ਹੈਗੇ। ਦੇਖੋ, ਜਿਹੜੀ ਕੇਂਦਰ ਦੀ ਗੱਲ ਵਾ ਨਾ, ਕੇਂਦਰ ਦੀ ਸਰਕਾਰ ਯੈਸ ਨਹੀਂ ਕਰਦੀ, ਉਹ ਤੇ ਬਾਅਦ ਦੀ ਗੱਲ ਆ ਨਾ। ਪਹਿਲਾਂ ਪੰਜਾਬ ਦੀ ਸਰਕਾਰ ਤੇ ਯੈਸ ਕਰੇ ਨਾ, ਇੱਥੇ ਤਾਂ ਪੰਜਾਬ ਦੀ ਸਰਕਾਰ ਹੀ ਯੈਸ ਨਹੀਂ ਕਰਦੀ। ਉਹ ਤੇ ਬਾਅਦ ਗੱਲਾਂ ਆ ਜੀ, ਉਹ ਅਸੀਂ ਜਿੱਤਣ ਤੋਂ ਬਾਅਦ ਆਹ ਕਰ ਦਾਂਗੇ, ਉਹ ਕਰ ਦਾਂਗੇ, ਅਸੀਂ ਕਰਜ਼ਾ ਮੁਕਤ ਕਰ ਦਾਂਗੇ, ਆ ਹਜ਼ਾਰ ਰੁਪਇਆ 1500 ਰੁਪਏ ਦੇਤਾ ਇਹਨਾਂ ਨੇ। ਉਹ ਕਿਹਦੇ ਸਿਰ ਪਿਆ? ਉਹ ਪੰਜਾਬ ਤੇ ਹੋਰ ਜ਼ਿਆਦਾ ਕਰਜ਼ਾਈ ਹੋ ਗਿਆ। ਸਰਕਾਰ ਸਾਨੂੰ ਇਸ ਲੈਵਲ ਤੇ ਆ ਗਈ ਹੈ, ਲੈ ਕੇ ਆ ਗਈ ਹੈ ਵੀ 33 ਰੁਪਏ ਨੂੰ ਉਹਨਾਂ ਨੇ ਸਾਡੀਆਂ ਭੈਣਾਂ ਨੂੰ ਨੱਚਣ ਲਾਤਾ। ਆ 2027 ਦਾ ਮੌਕਾ ਜੇ ਸਾਂਭ ਲਿਆ ਪੰਜਾਬੀਆਂ ਨੇ ਤਾਂ ਸਾਡਾ ਪੰਜਾਬ ਬਚੂਗਾ, ਵਰਨਾ ਅਸੀਂ ਬਹੁਤ ਜ਼ਿਆਦਾ ਪਿੱਛੇ ਪੈ ਜਾਾਂਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਅਕਾਲੀ ਦਲ ਵਾਰਸ ਪੰਜਾਬ ਦਾ ਅਮਰਤਪਾਲ ਸਿੰਘ ਜਿਹੜੀ ਪਾਰਟੀ ਹੈ, ਇਹਨਾਂ ਦਾ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੇ ਸਬੰਧ ਵਿੱਚ ਮੁੱਖ ਮੰਤਰੀ ਮਾਨ ਦੇ ਘਰ ਦਾ ਐਲਾਨ ਕੀਤਾ ਗਿਆ ਕਿ ਘਰ ਦੇ ਘਰਾਓ ਦਾ ਜਿਹੜਾ ਐਲਾਨ ਹੋਇਆ, ਤਾਂ ਇਸੇ ਨੂੰ ਲੈ ਕੇ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਪੁੱਜਣੀਆਂ ਸ਼ੁਰੂ ਹੋਈਆਂ ਨੇ। ਤੇ ਸਾਡੇ ਨਾਲ ਸਿੱਖ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਣ ਆ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਹ ਦੁਆਬੇ ਦੇ ਹਲਕਾ ਸ਼ਾਮ ਨਗਰ ਦੇ ਵਿੱਚੋਂ ਵੀ, ਸ਼ਾਮ 84 ਦੇ ਵਿੱਚੋਂ ਵੀ ਜਿਹੜਾ ਗਰਾਊਂਡ ਤੇ ਐਕਟੀਵਿਟੀ ਕਰਦੇ ਹੋਏ ਨਜ਼ਰ ਆ ਰਿਹਾ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਦੱਸੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਬਹੁਤ ਸਾਰੀਆਂ ਪਹਿਲਾਂ ਖਬਰਾਂ ਜਾਂ ਗਰਾਊਂਡ ਦੀ ਰਿਪੋਰਟਿੰਗ ਵੀ ਕਰਦੇ ਰਹੇ ਹੋ, ਅੱਜ ਪ੍ਰਦਰਸ਼ਨ ਕਰਨਾ ਪੈ ਰਿਹਾ ਜੀ। ਇੱਦਾਂ ਹੈਗਾ ਜੀ, ਜਦੋਂ ਆਪਾਂ ਨਾ ਸੋਸ਼ਲ ਮੀਡੀਆ ਦੇ ਉੱਪਰ ਜਾਂ ਆਪਣੇ ਚੈਨਲਾਂ ਦੇ ਉੱਪਰ ਬੈਠ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ 'ਚ ਗੱਲ ਕਰਦੇ ਹਾਂ, ਤੇ ਉਹਦੇ ਨਾਲ ਦੁਨੀਆ ਤੱਕ ਇੱਕ ਸੁਨੇਹਾ ਤੇ ਜ਼ਰੂਰ ਜਾਂਦਾ, ਪਰ ਸਰਕਾਰਾਂ ਦੇ ਕੰਨਾਂ ਦੇ ਉੱਪਰ ਜੂੰ ਨਹੀਂ ਸਰਕਦੀ ਹੈਗੀ। ਤੁਸੀਂ ਦੇਖੋ, ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਕਾਫੀ ਲੰਬੇ ਸਮੇਂ ਤੋਂ ਇਸੇ ਧਰਤੀ ਦੇ ਉੱਪਰ, ਮੋਹਾਲੀ ਦੀਆਂ ਬਰੂਹਾਂ ਦੇ ਉੱਪਰ ਤਕਰੀਬਨ 3 ਵਰ੍ਹੇ ਹੋ ਚੁੱਕੇ ਆ। ਸਰਕਾਰ ਦੀਆਂ ਕੰਨਾਂ ਦੇ ਉੱਪਰ ਤੇ ਉਹਦਾ ਕੋਈ ਅਸਰ ਨਹੀਂ ਹੋਣ ਰਿਹਾ ਹੈਗਾ। ਸੋ ਗੱਲ ਆ ਵੀ ਆਪਾਂ ਇਹ ਸਮਝਦੇ ਹਾਂ, ਜਾਂ ਹੋਰ ਬਹੁਤ ਸਾਰੇ ਸਿੰਘ ਗੁਰੂ ਪਿਆਰੇ ਵਾਰਸ ਪੰਜਾਬ ਦੇ ਪਾਰਟੀ ਦੇ ਵੱਲੋਂ ਵੀ ਇਹ ਸੋਚਿਆ ਗਿਆ ਕਿ ਕਿਉਂ ਨਾ ਇੱਕ ਸਿਆਸੀ ਪਾਰਟੀ ਜਿਹੜੀ ਕਿ ਖੇਤਰੀ ਪਾਰਟੀ ਹੋਵੇ। ਪਹਿਲਾਂ ਆਪਾਂ ਸਾਰਾ, ਮੈਂ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਕਰਨਾ ਹੈਗਾ, ਬਾਦਲ ਕਿਆਂ ਦਾ ਜਾਂ ਕਿਸੇ ਹੋਰ ਦਾ, ਹੁਣ ਸਾਰਾ ਕੁਝ ਖਤਮ ਹੋ ਚੁੱਕਾ ਗਰਾਊਂਡ ਲੈਵਲ ਦੇ ਉੱਪਰ। ਹੁਣ ਗੱਲ ਸਮਝ ਇਹ ਹੈਗੀ ਆ ਵੀ ਤੁਸੀਂ ਐਜ਼ ਅ ਪੱਤਰਕਾਰ ਆਪਾਂ ਦੁਨੀਆ ਤੱਕ ਸੁਨੇਹਾ ਪੁੱਜਦਾ ਕਰ ਦਿੰਦੇ ਹਾਂ, ਪਰ ਜੇ ਆਪਣੇ ਕੋਲ ਕੋਈ ਤਾਕਤ ਹੋਵੇ, ਜੇ ਆਪਾਂ ਉਸ ਕੁਰਸੀ ਦੇ ਉੱਪਰ, ਅਸੀਂ ਕੱਲ੍ਹ ਤੱਕ ਨਾ ਇੱਦਾਂ ਕਹਿੰਦੇ ਹੁੰਦੇ ਵੀ ਅਸੀਂ ਤਖਤਾਂ ਤਾਜਾਂ ਨੂੰ, ਕੁਰਸੀ ਨੂੰ ਠੋਕਰਾਂ ਮਾਰਦੇ ਹਾਂ, ਪਰ ਹੁਣ ਗੱਲ ਇਹ ਲੱਗਦੀ ਹੈ ਵੀ ਜਿਵੇਂ ਦੀਪ ਸਿੱਧੂ ਬਾਈ ਵੀ ਕਹਿੰਦਾ ਗਿਆ ਕਿ ਸਾਨੂੰ ਧਰਤੀ ਵੀ ਚਾਹੀਦੀ ਹੈ ਤੇ ਸਾਨੂੰ ਅਸਮਾਨ ਵੀ ਚਾਹੀਦਾ। ਹੁਣ ਸਾਨੂੰ ਸਾਰਾ ਕੁਝ ਹੀ ਚਾਹੀਦਾ ਨਾ ਜੀ। ਸੋ ਜਿੰਨਾ ਚਿਰ ਉੱਥੇ ਬੈਠ ਕੇ ਆਪਾਂ ਉੱਥੇ ਪਹੁੰਚ ਕੇ ਜਿਸ ਪੈਨ ਦੇ ਨਾਲ ਕੁਝ ਫੈਸਲੇ ਲਏ ਜਾਂ ਲਿਖੇ ਜਾ ਸਕਦੇ ਹੁੰਦੇ ਉੱਥੇ ਨਹੀਂ ਪਹੁੰਚਦੇ, ਉਹਨਾਂ ਚਿਰ ਮਸਲਿਆਂ ਦਾ ਹੱਲ ਨਹੀਂ ਹੋਣਾ। ਮਸਲਨ ਮੈਂ ਤੁਹਾਨੂੰ 2 ਉਦਾਹਰਨ ਦੇਣੀ ਚਾਹੂੰਗਾ। ਭਾਈ ਜਗਤਾਰ ਸਿੰਘ ਹਵਾਰਾ, ਕਾਨੂੰਨ ਦੇ ਮੁਤਾਬਕ ਉਹਨਾਂ ਦੀ ਪੈਰੋਲ ਵੀ ਬਣਦੀ ਹੈ ਔਰ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਜੇਲ੍ਹ ਤਬਦੀਲੀ ਵੀ ਬਣਦੀ ਹੈ, ਕਿਉਂਕਿ ਪੰਜਾਬੋਂ ਬਾਹਰ ਉਹਨਾਂ ਦਾ ਕੋਈ ਵੀ ਕੇਸ ਹੁਣ ਬਾਕੀ ਨਹੀਂ ਹੈਗਾ। ਇੱਕ ਕੇਸ ਜਿਹ 'ਚ ਸਜ਼ਾ ਹੋਈ ਹੈ ਉਹ ਪੰਜਾਬ ਦੇ ਵਿੱਚ ਹੀ ਹੈ, ਬੈਂਸਿਓ ਮਰਡਰ ਕੇਸ ਵਾਲਾ, ਔਰ ਉਹਨਾਂ ਦੀ ਪੈਰੋਲ ਬਣਦੀ ਹੈ। ਉਹਨਾਂ ਦੇ ਮਾਤਾ ਜੀ ਬਿਮਾਰ ਨੇ, ਉਹ ਵੀ ਸਰਕਾਰ ਨਹੀਂ ਦਿੰਦੀ ਹੈਗੀ। ਇੱਦਾਂ ਹੀ ਭਾਈ ਅਮਰਤਪਾਲ ਸਿੰਘ ਦੀ ਜੇਲ੍ਹ ਤਬਦੀਲੀ ਬਣਦੀ ਹੈ, ਕਿਉਂਕਿ NSA ਹਟ ਚੁੱਕੀ ਹੈ। ਜਿਹੜੇ 9-10 ਕੇਸ ਪਾਏ ਹੋਏ ਆ ਉਹ ਪੰਜਾਬ ਦੇ ਹੈਗੇ ਆ। ਸੋ ਉਹ ਵੀ ਇੱਕ ਸਰਾਸਰ ਧੱਕਾ ਆ। ਪੰਜਾਬ ਦੀ ਸਰਕਾਰ ਲਿਖ ਕੇ ਦਿੰਦੀ ਆ ਬਕਾਇਦਾ ਕਿ ਪੰਜਾਬ ਦੇ ਵਿੱਚ ਆਉਣ ਦੇ ਨਾਲ ਪੰਜਾਬ ਦੇ ਅਮਨ ਅਮਾਨ ਨੂੰ ਖਤਰਾ ਹੈ। ਅਮਰਤਪਾਲ ਸਿੰਘ ਦੇ ਸਬੰਧ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਸੀਗਾ, ਕਹਿੰਦੇ ਕਿ 5 ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲਾ ਸਕਦਾ ਅਮਰਤਪਾਲ ਸਿੰਘ ਦਾ ਇੱਕ ਭਾਸ਼ਣ। ਇੱਦਾਂ ਹੀ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ, ਉਹਨਾਂ ਦੀ ਵੀ ਕਾਨੂੰਨ ਦੇ ਮੁਤਾਬਕ ਪੈਰੋਲ ਬਣਦੀ ਹੈ, ਪਰ ਸਰਕਾਰ ਲਿਖ ਕੇ ਦਿੰਦੀ ਆ ਕਿ ਉਹਨਾਂ ਦੇ ਬਾਹਰ ਆਉਣ ਦੇ ਨਾਲ ਮਾਹੌਲ ਖਰਾਬ ਹੋ ਜਾਊਗਾ। ਸੋ ਇਸ ਕਰਕੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਵੀ ਇੱਕ ਤੇ ਸਰਕਾਰ ਦੇ ਕੰਨਾਂ ਤੱਕ ਜੂੰ ਸਰਕਣੀ ਹੈ ਨਹੀਂ ਵੈਸੇ,
ਪਰ ਦੁਨੀਆ ਨੂੰ ਇੱਕ ਸੁਨੇਹਾ ਜਾਵੇ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਹੈ। ਇਹ ਜੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਦੇ ਹਾਂ ਤਾਂ ਆਪਾਂ ਉਹ ਮੁਕਾਮ ਦੇ ਉੱਪਰ ਪਹੁੰਚ ਕੇ ਉਸ ਕੁਰਸੀ ਦੇ ਉੱਪਰ ਬੈਠ ਕੇ ਆਪਾਂ ਉਹ ਫੈਸਲੇ ਲੈ ਸਕਦੇ ਹਾਂ ਜਿਹੜੇ ਫੈਸਲੇ ਪੰਜਾਬ ਦੀ ਸਰਕਾਰ ਨੇ ਨਾ ਅੱਜ ਲਏ ਨਾ ਇਹਨਾਂ ਤੋਂ ਪਹਿਲੇ ਦੀਆਂ ਸਰਕਾਰਾਂ ਨੇ ਲਏ। ਇੱਕ ਆਮ ਕਰਕੇ ਬਹੁਤ ਵੱਡਾ ਸਵਾਲ ਹੁੰਦਾ ਕਿ ਕੋਈ ਨਾ ਕੋਈ ਕੇਂਦਰ ਸਰਕਾਰ ਦੀ ਇਦਾਂ ਦੀ ਕੋਈ ਦੁੱਖ ਦੀ ਨਬਜ਼ ਹੋਊਗੀ ਜਿੱਤੇ ਹੱਥ ਰੱਖਿਆ ਜਾ ਸਕੇ ਜਾਂ ਜਿਹੜੇ ਬੰਦੀ ਸਿੰਘਾਂ ਦਾ ਸੰਜੀਦਾ ਮਸਲਾ ਹੈ ਇਹ ਹੱਲ ਕਰਵਾਇਆ ਜਾ ਸਕੇ, ਕਿਉਂਕਿ ਕੱਲ੍ਹ ਜੇ ਪੰਜਾਬ ਵੀ ਇਹਦੇ ਤੇ ਵਚਨਬੱਧ ਹੁੰਦੀ ਹੈ ਤਾਂ ਕਹਿੰਦੇ ਨੇ ਕਿ ਇਹਦਾ ਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ। ਇਹਦੇ ਨਾਲ ਸਿੱਧਾ ਸੈਂਟਰ ਸਰਕਾਰ ਨੇ ਡਿਸੀਜਨ ਲੈਣਾ ਕਿ ਬੰਦੀ ਸਿੰਘ ਰਿਹਾ ਕਰਨੇ ਆ ਜਾਂ ਨਹੀਂ ਕਰਨੇ। ਦੇਖੋ, ਭਾਵੇਂ ਕੇਂਦਰ ਦੀ ਸਰਕਾਰ ਨੇ ਡਿਸੀਜਨ ਲੈਣਾ ਹੋਵੇ ਪਰ ਕਾਨੂੰਨ ਦੇ ਮੁਤਾਬਕ ਬਹੁਤ ਸਾਰੇ ਇਦਾਂ ਦੇ ਫੈਸਲੇ ਹੁੰਦੇ ਆ ਜਿਹੜੇ ਪੰਜਾਬ ਦੀ ਸਰਕਾਰ ਨੇ ਲੈਣੇ ਹੁੰਦੇ ਨੇ। ਜਿਵੇਂ ਮੈਂ ਜਿਹਨਾਂ ਦੀ ਪੈਰੋਲ ਦੀ ਗੱਲ ਕਰਕੇ ਹਟਿਆ ਜਾਂ ਜਿਨ੍ਹਾਂ ਦੀਆਂ ਰਿਹਾਈਆਂ ਬਣਦੀਆਂ ਜਾਂ ਜਿਨ੍ਹਾਂ ਦੀਆਂ ਜੇਲ੍ਹ ਤਬਦੀਲੀਆਂ ਬਣਦੀਆਂ ਨੇ, ਜੋ ਕੁਝ ਪੰਜਾਬ ਦੀ ਸਰਕਾਰ ਦੇ ਆਪਦੇ ਹੱਥ 'ਚ ਹੈਗਾ ਆ, ਇਹ ਤੇ ਉਹਨਾਂ ਕੁਝ ਵੀ ਨਹੀਂ ਕਰਦੇ ਹੈਗੇ। ਤੁਸੀਂ ਦੇਖੋ, ਰਾਜੀਵ ਗਾਂਧੀ ਨੂੰ ਜਿਨ੍ਹਾਂ ਨੇ ਸੋਧਿਆ ਸੀਗਾ, ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲਿਆਂ ਦੇ ਸਬੰਧ ਵਿੱਚ ਤਾਮਿਲਨਾਡੂ ਦੀ ਵਿਧਾਨ ਸਭਾ ਦੇ ਵਿੱਚ ਉੱਥੋਂ ਦੀ ਸਰਕਾਰ ਮਤਾ ਪੇਸ਼ ਕਰਦੀ ਹੈ, ਫਿਰ ਉਹ ਮਤਾ ਪਾਸ ਹੁੰਦਾ ਔਰ ਉਹ ਬਾਹਰ ਆ ਜਾਂਦੇ ਆ, ਉਹਨਾਂ ਦੀਆਂ ਰਿਹਾਈਆਂ ਹੋ ਜਾਂਦੀਆਂ। ਪਰ ਇੱਥੇ ਅਕਾਲੀਆਂ ਦੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ, ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ। ਕਿਸੇ ਵੀ ਸਰਕਾਰ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਦਾਂ ਦਾ ਮਤਾ ਹੀ ਨਹੀਂ ਲੈ ਕੇ ਆਂਦਾ। ਦੇਖੋ, ਜਿਹੜੀ ਕੇਂਦਰ ਦੀ ਗੱਲ ਵਾ ਨਾ, ਕੇਂਦਰ ਦੀ ਸਰਕਾਰ ਯੈਸ ਨਹੀਂ ਕਰਦੀ, ਉਹ ਤੇ ਬਾਅਦ ਦੀ ਗੱਲ ਆ ਨਾ। ਪਹਿਲਾਂ ਪੰਜਾਬ ਦੀ ਸਰਕਾਰ ਤੇ ਯੈਸ ਕਰੇ ਨਾ, ਇੱਥੇ ਤਾਂ ਪੰਜਾਬ ਦੀ ਸਰਕਾਰ ਹੀ ਯੈਸ ਨਹੀਂ ਕਰਦੀ। ਭਾਈ ਹਵਾਰਾ ਜੀ ਦੇ ਮਾਮਲੇ ਵਿੱਚ ਪੰਜਾਬ ਦੇ ਮੇਰਾ ਖਿਆਲ 150 ਤੋਂ ਵਧੇਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਬਕਾਇਦਾ ਲਿਖਤੀ ਮਤੇ ਪਾਤੇ। ਤੁਸੀਂ ਕਹਿੰਦੇ ਹੋ ਪੰਜਾਬ ਸਰਕਾਰ ਗੱਲ ਨਹੀਂ ਕਰਦੀ, ਤੇ ਪੰਜਾਬ ਸਰਕਾਰ ਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਪਾਵਰ ਦੇ ਵਿੱਚ ਹੀ ਬੰਦੀ ਸਿੰਘਾਂ ਵਾਸਤੇ ਆਉਣਾ। ਹਾਂਜੀ, ਉਹ ਕਹਿੰਦੇ ਸੀਗੇ ਜੀ ਇਦਾਂ। ਉਹ ਪਹਿਲਾਂ ਇਹਦਾ ਪੋਟਿਆਂ ਤੇ ਗਿਣਦੇ ਹੁੰਦੇ ਸੀ। ਮੈਨੂੰ ਯਾਦ ਆ, ਤੁਹਾਨੂੰ ਵੀ ਚੇਤੇ ਹੋਊਗਾ, ਮੈਂ ਵੀ ਪੱਤਰਕਾਰੀ ਕਰਦਾ ਗਰਾਊਂਡ ਲੈਵਲ ਦੇ ਉੱਪਰ। ਇੰਨੇ ਕੁ ਹਫ਼ਤਿਆਂ ਦੇ ਵਿੱਚ ਪੋਟਿਆਂ ਦੇ ਗਿਣ ਕੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ, ਪਰ ਪੰਜਾਬ 'ਚੋਂ ਨਸ਼ਾ ਮੁੱਕਿਆ ਨਹੀਂ। ਤੁਸੀਂ ਦੇਖੋ, ਉਹ ਤੇ ਵਾਅਦੇ ਦਾਅਵੇ ਬਥੇਰੇ ਕਰਦੇ ਆ। ਮੈਂ ਕਿ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੂੰਗਾ ਨਸ਼ਿਆਂ ਦੀ। ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ, ਜੇਲ੍ਹ ਦੇ ਅੰਦਰੋਂ ਜਤਿੰਦਰ ਸਿੰਘ ਸ਼ੈਂਟੀ, ਉਹ ਇੱਕ ਕੁੜੀ ਦੇ ਨਾਲ ਗੱਲਬਾਤ ਕਰ ਰਹੇ ਆ। ਉਸ ਕੁੜੀ ਨੇ ਦੱਸਿਆ, ਪੰਜਾਬ ਦੀ ਗੱਲ ਕਰਨ ਲੱਗਾ ਜੀ, ਪੰਜਾਬ ਦਾ ਪਿੰਡ ਜਿਹਨੂੰ ਕਹਿੰਦੇ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਉੱਪਰ ਇਦਾਂ ਦਾ ਬਣ ਗਿਆ, ਇਹ ਰੰਗਲਾ ਪੰਜਾਬ, ਆਹ ਰੰਗਲੇ ਪੰਜਾਬ ਦੇ ਦਰਸ਼ਨ ਕਰਾਉਣ ਲੱਗਾ ਜੀ ਮੈਂ ਸਾਰਿਆਂ ਨੂੰ। ਉਹਦੇ ਵਿੱਚ ਉਹ ਕੁੜੀ ਦੱਸਦੀ ਹੈ, ਕਹਿੰਦੀ ਮੈਂ ਚਿੱਟਾ ਲਾਉਣ ਦੀ ਆਦੀ ਹਾਂ। ਉਹ ਕੁੜੀ ਕਹਿੰਦੀ ਕਿ ਮੇਰੇ ਆਪਣੇ ਪਿੰਡ ਦੀਆਂ 20 ਸਾਲ ਤੋਂ ਘੱਟ ਉਮਰ ਦੀਆਂ 17 ਕੁੜੀਆਂ ਚਿੱਟਾ ਲਾਉਂਦੀਆਂ। ਇਹ ਪੰਜਾਬ ਦੇ ਹਾਲਾਤ ਨੇ। ਇੱਕ ਹੋਰ ਉਦਾਹਰਨ ਦਿੰਦਾ, ਅੰਮ੍ਰਿਤਧਾਰੀ ਸਿੰਘ ਨੇ ਕਿਸੇ ਪਿੰਡ ਦੇ ਵਿੱਚ, ਪੰਜਾਬ ਦੀ ਗੱਲ ਕਰ ਰਿਹਾ ਜੀ, ਪੱਤਰਕਾਰ ਸਾਡੇ ਵਰਗਾ ਵੀਰ ਉਹਨਾਂ ਦੇ ਨਾਲ ਇੰਟਰਵਿਊ ਕਰਨ ਡਿਆ। ਉਹ ਪੱਤਰਕਾਰ ਸਵਾਲ ਕਰਦਾ, ਬਾਪੂ ਜੀ ਕਿੱਥੋਂ ਆਏ ਹੋ? ਬਾਪੂ ਕਹਿੰਦਾ ਆਪਣੇ ਪੁੱਤ ਦਾ ਸੇਵਾ ਵੱਲ ਕੇ ਆਇਆ। ਕਹਿੰਦਾ ਜੀ ਪੁੱਤ ਦੀ ਮੌਤ ਕਿੱਦਾਂ ਹੋ ਗਈ? ਉਹ ਕਹਿੰਦਾ ਮੇਰਾ ਪੁੱਤ ਚਿੱਟਾ ਲਾਉਣ ਦਾ ਆਦੀ ਸੀਗਾ। ਉਹ ਬਜ਼ੁਰਗ ਨੇ ਦੱਸਿਆ, ਕਹਿੰਦਾ ਮੇਰੇ ਪਿੰਡ ਦੇ ਪਹਿਲਾਂ 45 ਨੌਜਵਾਨ ਚਿੱਟੇ ਦੀ ਬਦੌਲਤ ਜਾਨਾਂ ਗਵਾ ਚੁੱਕੇ ਆ। 46ਵੀਂ ਮੌਤ ਮੇਰੇ ਪੁੱਤ ਦੀ ਹੋਈ ਹੈ ਔਰ 47ਵੀਂ ਮੌਤ ਸ਼ਾਇਦ ਆਉਂਦੇ ਦਿਨਾਂ 'ਚ ਹੋਰ ਹੋ ਜਾਏ, ਉਸ ਬਜ਼ੁਰਗ ਨੇ ਦੱਸਿਆ। ਪੱਤਰਕਾਰ ਪੁੱਛਦਾ, ਉਹ ਕੌਣ ਆ ਜੀ? ਕਹਿੰਦਾ ਮੇਰਾ ਆਪਣਾ ਇੱਕ ਹੋਰ ਦੂਜਾ ਪੁੱਤ। ਆਹ ਕਹਿੰਦਾ ਸੱਜੇ ਹੱਥ ਮੇਰਾ ਘਰ ਵਾ, ਮੇਰਾ ਆਪਣਾ ਪੁੱਤ, ਕਹਿੰਦਾ ਉਹ ਗੁਰਬਾਣੀ ਬਹੁਤ ਸੋਹਣੀ ਪੜ੍ਹ ਲੈਂਦਾ ਔਰ ਉਹ ਕੀਰਤਨ ਬਹੁਤ ਸੋਹਣਾ ਕਰ ਲੈਂਦਾ। ਕਹਿੰਦਾ ਉਹ ਬੈੱਡ ਦੇ ਉੱਪਰ ਲੰਮਾ ਪਿਆ ਹੋਇਆ, ਹੋ ਸਕਦਾ ਕਹਿੰਦਾ ਉਹਦੀ ਵੀ ਮੌਤ ਹੋ ਜਾਵੇ। ਹੁਣ ਮੈਨੂੰ ਨਹੀਂ ਪਤਾ, ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਉਹਦਾ ਪੁੱਤ ਤੰਦਰੁਸਤ ਹੋਵੇ, ਪਰ ਉਸ ਬਜ਼ੁਰਗ ਨੇ ਸ਼ੀਸ਼ਾ ਵਿਖਾਤਾ। ਅਰਥ ਜਿੱਥੇ ਉਹ ਖੜੇ ਹੋ ਕੇ ਗੱਲ ਕਰਨ ਦੇ ਸੀਗੇ, ਸੱਜੇ ਪਾਸੇ ਕਹਿੰਦਾ ਮੇਰਾ ਘਰ ਵਾ ਤੇ ਖੱਬੇ ਪਾਸੇ ਕੰਧ ਦੇ ਉੱਪਰ ਲਿਖਿਆ ਹੋਇਆ ਸੀਗਾ ਯੁੱਧ ਨਸ਼ਿਆਂ ਵਿਰੁੱਧ। ਆਹ ਹਾਲਾਤ ਨੇ। ਉਹ ਤੇ ਬਾਅਦ ਗੱਲਾਂ ਆ ਜੀ, ਉਹ ਅਸੀਂ ਜਿੱਤਣ ਤੋਂ ਬਾਅਦ ਆਹ ਕਰ ਦਾਂਗੇ, ਉਹ ਕਰ ਦਾਂਗੇ, ਅਸੀਂ ਕਰਜ਼ਾ ਮੁਕਤ ਕਰ ਦਾਂਗੇ, ਆਹ ਹਜ਼ਾਰ ਰੁਪਈਆ 1500 ਰੁਪਏ ਦੇਤਾ ਇਹਨਾਂ ਨੇ। ਉਹ ਕਿਹਦੇ ਸਿਰ ਪਿਆ? ਉਹ ਪੰਜਾਬ ਤੇ ਹੋਰ ਜ਼ਿਆਦਾ ਕਰਜ਼ਾਈ ਹੋ ਗਿਆ। ਸੋ ਕੇਵਲ ਤੇ ਕੇਵਲ ਗੱਲਾਂ ਸੀਗੀਆਂ ਜੀ। ਉਹ ਕੇਵਲ ਤੇ ਕੇਵਲ ਕਮੇਡੀ ਕਰਕੇ ਹੁਣ ਵੀ ਲੋਕਾਂ ਨੂੰ ਹਸਾਈ ਜਾਂਦੇ ਆ। ਤੇ ਮੈਨੂੰ ਤੇ ਉਹਨਾਂ ਲੋਕਾਂ ਦੇ ਉੱਪਰ ਤਰਸ ਆਉਂਦਾ ਜੀ, ਮੈਨੂੰ ਉਹਨਾਂ ਭੈਣਾਂ ਦੇ ਉੱਪਰ ਤਰਸ ਆਉਂਦਾ, ਮੈਨੂੰ ਰੰਜ ਉਹਨਾਂ ਦੇ ਨਾਲ। ਕੰਗਣਾ ਰਣੌਤ ਕਹਿੰਦੀ ਹੁੰਦੀ ਸੀਗੀ, ਕਹਿੰਦੀ ਧਰਨਿਆਂ ਦੇ ਉੱਪਰ ਪੰਜਾਬ ਦੀਆਂ ਬੀਬੀਆਂ ਜਾਂਦੀਆਂ ਨੇ 100 ਰੁਪਏ ਦਿਹਾੜੀ ਤੇ। ਸਾਨੂੰ ਬਹੁਤ ਗੁੱਸਾ ਸੀ। ਮੈਂ ਤਾਂ ਪੱਤਰਕਾਰ ਬਥੇਰਾ ਰੌਲਾ ਪਾਇਆ, ਕੰਗਣਾ ਨੂੰ ਬੜੀਆਂ ਲਾਹਨਤਾਂ ਪਾਈਆਂ। ਹੁਣ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਜੇ ਆਪਾਂ ਹੁਣ ਗੱਲ ਕਰਨੀ ਹੋਵੇ ਜਾਂ ਹੁਣ ਵੀ ਆਪਾਂ ਗੱਲ ਕਰ ਰਹੇ ਕੰਗਣਾ ਨੂੰ ਕੀ ਕਹੀਏ। ਉਹ 100 ਰੁਪਏ ਦਿਹਾੜੀ ਤੇ ਧਰਨੇ 'ਚ ਜਾਂਦੀਆਂ, ਕਹਿੰਦੀ ਇੱਥੇ ਅਸੀਂ ਮੇਰੇ ਖਿਆਲ 1000 ਰੁਪਏ ਹਿਸਾਬ ਨਾਲ 33 ਰੁਪਏ ਬਣਦੇ ਆ ਦਿਹਾੜੀ। ਸਾਡੀਆਂ ਭੈਣਾਂ ਨੇ 33 ਰੁਪਏ ਦਿਹਾੜੀ ਦੇ ਉੱਪਰ ਨੱਚ ਕੇ ਰੀਲਾਂ ਬਣਾਤੀਆਂ। ਹੁਣ ਦੱਸੋ ਜੀ ਕੰਗਣਾ ਰਣੌਤ ਨੂੰ ਕੀ ਕਹੀਏ? ਸਾਡੇ ਆਪਣੇ ਵੀ ਹਾਲਾਤ ਮਾੜੇ ਹੋ ਗਏ। ਸਰਕਾਰ ਸਾਨੂੰ ਇਸ ਲੈਵਲ ਤੇ ਆ ਗਈ ਹੈ, ਲੈ ਕੇ ਆ ਗਈ ਹੈ ਵੀ 33 ਰੁਪਏ ਨੂੰ ਉਹਨਾਂ ਨੇ ਸਾਡੀਆਂ ਭੈਣਾਂ ਨੂੰ ਨੱਚਣ ਲਾਤਾ। ਇਹ ਸਾਡੀ ਤਰਾਸਦੀ ਹੈ। ਇਹ ਵਾਅਦੇ ਕਹਿਣ ਨੂੰ ਕੁਝ ਹੋਰ ਆ ਜੀ, ਪਰ ਜਦੋਂ ਸੱਤਾ ਦੇ ਵਿੱਚ ਆ ਗਏ ਸਾਡੇ ਸਾਹਮਣੇ ਆ ਸਾਰਾ ਕੁਝ। ਇਸ ਵੇਲੇ ਪੰਜਾਬ ਦੇ ਕੋਲ ਕੇਵਲ ਤੇ ਕੇਵਲ ਇੱਕੋ ਹੀ ਬਦਲਾ ਜੀ। ਆ 2027 ਦਾ ਮੌਕਾ ਜੇ ਸਾਂਭ ਲਿਆ ਪੰਜਾਬੀਆਂ ਨੇ ਤਾਂ ਸਾਡਾ ਪੰਜਾਬ ਬਚੂਗਾ, ਵਰਨਾ ਅਸੀਂ ਬਹੁਤ ਜ਼ਿਆਦਾ ਪਿੱਛੇ ਪੈ ਜਾਵਾਂਗੇ। ਤੁਸੀਂ ਇੱਕ ਗੱਲ ਕੀਤੀ, ਬਹੁਤ ਸਾਰੀਆਂ ਉਹਨਾਂ ਕਹਾਣੀਆਂ ਦਾ ਜ਼ਿਕਰ ਕੀਤਾ ਜਿਹੜੇ ਨਸ਼ੇ ਦੇ ਨਾਲ ਪੀੜਤ ਪਰਿਵਾਰਾਂ ਦੇ ਮੈਂਬਰ ਨੇ।
ਤਾਂ ਕੀ ਲੱਗਦਾ ਕਿ ਪੋਲੀਟੀਕਲ ਤੌਰ ਤੇ ਪਾਵਰ ਦੇ ਵਿੱਚ ਆਉਣ ਤੋਂ ਬਾਅਦ ਇਸ ਸੰਜੀਦਾ ਮਸਲੇ ਦਾ ਹੱਲ ਹੋ ਜਾਊਗਾ ਜੀ? ਇਹ ਸੰਜੀਦਾ ਮਸਲੇ ਦਾ ਹੱਲ ਮੈਨੂੰ ਇਸ ਕਰਕੇ ਯਕੀਨ ਹੋ ਜਾਊਗਾ, ਜਿਵੇਂ ਆਪਾਂ ਕਈ ਵਾਰ ਨਾ ਖਾਲਸਾ ਰਾਜ ਦੀ ਗੱਲ ਕਰਦੇ ਆ, ਕਈ ਪੁੱਛਦੇ ਆ, ਹਿੰਦੂ ਭਾਈਚਾਰੇ ਵਾਲੇ ਸੱਜਣ ਵੀ ਪੁੱਛਦੇ ਵੀ ਖਾਲਸੇ ਦਾ ਰਾਜ ਕਿਉਂ ਜਿਹਾ ਹੋਊਗਾ, ਵੀ ਤੁਹਾਡੇ ਤੇ ਭਰੋਸਾ ਕਿਉਂ ਕਰੀਏ। ਅਸੀਂ ਉਹਦੀ ਗੱਲ ਕਰਦੇ ਹੁੰਦੇ ਹਾਂ। ਐਗਜ਼ਾਮਪਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਸਨ 1710 ਤੋਂ ਲੈ ਕੇ ਸਨ 1718 ਤੱਕ 8 ਵਰੇ ਰਾਜ ਰਹਿੰਦਾ। ਇੱਕ ਸਾਡੇ ਕੋਲ ਮਾਡਲ ਹੈ, ਸਾਡੇ ਕੋਲ ਵਿਖਾਉਣ ਨੂੰ ਹੈ ਵੀ ਐਵੇਂ ਦਾ ਰਾਜ ਸੀਗਾ। ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ ਸਾਡੇ ਕੋਲੋਂ ਦਿਖਾਉਣ ਨੂੰ ਇੱਕ ਮਾਡਲ ਹੈ ਕਿ ਜੇ ਸਾਡੇ ਰਾਜ ਭਾਗ ਹੋਣਗੇ ਤਾਂ ਇਦਾਂ ਦੇ ਹੋਣਗੇ। ਜਿਹੜੀ ਹੁਣ ਵਾਲੀ ਗੱਲ ਆ ਵੀ ਜੇ ਆਹ ਵਾਲੀ ਪਾਰਟੀ ਸਾਡੀ ਪਾਰਟੀ ਜੇ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਫਿਰ ਕੀ ਸਾਰਾ ਕੁਝ ਠੀਕ ਹੋ ਜਾਊਗਾ, ਆਪਾਂ ਸੰਜੀਦਾ ਰਵਾਂਗੇ। ਉਹਦੀ ਸਾਡੇ ਕੋਲ ਅਸੀਂ ਭਰੋਸਾ ਇਸ ਗੱਲ ਦੇ ਆਧਾਰ ਦੇ ਉੱਪਰ ਦਵਾ ਸਕਦੇ ਹਾਂ। ਮੈਂ ਆਪਣੀ ਗੱਲ ਕਰਦਾ, ਚਲੋ ਹੈ ਨਾ ਜੀ, ਛੋਟੀ ਜਿਹੀ ਗੱਲ ਆ, ਮੈਂ ਖਿਮਾ ਮੰਗਦਾ। ਕਈ ਕਹਿਣਗੇ ਕਿ ਦੇਖੋ ਕਈ ਵਾਰ ਸਾਨੂੰ ਆਪਣੇ ਕਿਸੇ ਨਾ ਕਿਸੇ ਗੱਲ ਦੇ ਉੱਪਰ ਮਾਣ ਵੀ ਹੁੰਦਾ। ਬੜੇ ਪਹਿਲਾਂ ਕੇਸ ਵੀ ਭੁਗਤੇ ਹੋਏ ਆ, ਉਹ ਭੁਗਤੇ ਤਦ ਵੀ ਆਪਾਂ ਕਾਇਮ ਰਹੇ ਆ। ਪੱਤਰਕਾਰੀ ਕਰਦੇ ਸੀਗੇ, ਕਿੰਨੀ ਵਾਰੀ ਚੈਨਲ ਬੈਨ ਕੀਤੇ ਗਏ, ਕੇਸ ਵੀ ਦਰਜ ਕੀਤੇ ਗਏ, ਹਾਲੇ ਵੀ ਤਰੀਕਾ ਭੁਗਤਣ ਡਏ ਆ। ਹਾਂਜੀ, ਤਦ ਵੀ ਆਪਾਂ ਜੇ ਕਾਇਮ ਰਹੇ ਆ। ਜੇ ਕੱਲ ਨੂੰ ਇਲਾਕੇ ਦੇ ਲੋਕ ਸਾਨੂੰ ਵੋਟਾਂ ਪਾ ਕੇ ਜਿਤਾਉਂਦੇ ਆ, ਆਪਾਂ ਆਪਣੀਆਂ ਪਿਛਲੀਆਂ ਕਾਰਗੁਜ਼ਾਰੀਆਂ ਦੇ ਆਧਾਰ ਦੇ ਉੱਪਰ ਇਹ ਗੱਲ ਕਹਿ ਸਕਦੇ ਆ ਵੀ ਲੋਕ ਸਾਡੇ ਤੇ ਇਸ ਕਰਕੇ ਭਰੋਸਾ ਕਰ ਸਕਦੇ ਆ ਜਾਂ ਕਰਨ, ਕਿਉਂਕਿ ਆਪਾਂ ਪਹਿਲਾਂ ਵੀ ਡਿੱਗੇ ਨਹੀਂ, ਪਹਿਲਾਂ ਵੀ ਆਪਾਂ ਡੋਲੇ ਨਹੀਂ। ਇੱਕ ਗੱਲ ਹੋਰ ਲਾਸਟ ਵਾ ਇਸ ਸੰਬੰਧ ਵਿੱਚ ਤੁਹਾਡੇ ਸਵਾਲ ਦੇ ਜਵਾਬ 'ਚ, ਉਹ ਗੱਲ ਇਹ ਆ ਕਿ ਜਿਹੜੇ ਲੋਕ ਮੈਨੂੰ ਲੱਗਦਾ ਕਿ ਜ਼ਮੀਨੀ ਪੱਧਰ ਦੇ ਉੱਪਰ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਦਿਆਂ ਹੋਇਆਂ ਕਦੇ ਵੀ ਡਿੱਗਦੇ ਨਹੀਂ, ਕਦੇ ਵੀ ਡੋਲਦੇ ਨਹੀਂ, ਸ਼ੁਰੂ ਤੋਂ ਲੈ ਕੇ ਹੁਣ ਤੱਕ ਲੰਬੇ ਸਮੇਂ ਤੋਂ ਉਹ ਇਹਨਾਂ ਰਾਹਾਂ ਦੇ ਪਾਂਧੀ ਨੇ। ਜੇ ਉਹ ਇਸ ਫੀਲਡ ਦੇ ਵਿੱਚ ਆਉਂਦੇ ਆ ਤਾਂ ਜੇ ਉਹ ਪਹਿਲਾਂ ਨਹੀਂ ਸੀ ਡੋਲੇ ਨਾ, ਤਾਂ ਹੁਣ ਉਹ ਅੱਗੋਂ ਵੀ ਨਹੀਂ ਡੋਲਣਗੇ। ਪਰ ਉਹ 'ਤੇ ਸ਼ਰਤ ਇਹ ਆ ਕਿ ਜਿਹੜੇ ਪੰਥ ਦੇ ਦਰਦੀ ਨੇ, ਉਹਨਾਂ ਦੇ ਅੰਦਰ ਪੰਥ ਦੇ ਦਰਦ ਦੇ ਵਾਲੇ ਜਿਹੜੇ ਕਣ ਆ ਉਹ ਅੱਜ ਵੀ ਜੇ ਮੌਜੂਦ ਹੈਗੇ ਆ, ਉਹਨਾਂ ਨੂੰ ਟਿਕਟਾਂ ਮਿਲਦੀਆਂ ਨੇ, ਉਹ ਨਹੀਂ ਡੋਲਣਗੇ। ਉਹ ਜਦੋਂ ਸਰਕਾਰਾਂ ਵਾਲੀ ਬਣੂਗੀ ਤਾਂ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਨੂੰ ਪੰਜਾਬ ਦੇ ਲੋਕਾਂ ਨੂੰ, ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ, ਪੰਜਾਬੀਆਂ ਨੂੰ ਮਿਲਣਗੀਆਂ ਦੇਖਣ ਨੂੰ ਜੀ। ਹਾਂ, ਬਿਲਕੁਲ ਭੁਪਿੰਦਰ ਸਿੰਘ ਸੱਜਣ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਵੱਡਾ ਪ੍ਰਦਰਸ਼ਨ ਆ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਵੱਲੋਂ ਬੰਦੀ ਸਿੰਘਾਂ ਦੇ ਰਿਹਾਈ ਦੇ ਸੰਜੀਦਾ ਮਸਲੇ ਦੇ ਉੱਪਰ ਕੀਤਾ ਜਾ ਰਿਹਾ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।